ਤੇ ਤੁਸੀਂ ਖਿਆਲ ਰੱਖੋ ਕਿ ਬਜ਼ੁਰਗ ਵਿਚਾਰੇ ਮਸਜਿਦਾਂ 'ਚ ਔਖੇ ਹੋ ਕੇ ਵੀ ਜਾਂਦੇ ਆ, ਉਹਨਾਂ ਦੇ ਕਿਤੇ ਜੇਬ 'ਚ ਪਟਾਕਾ ਪੈ ਗਿਆ, ਉਹਨਾਂ ਦੇ ਪੈਰ ਥੱਲੇ ਆ ਗਿਆ, ਬਜ਼ੁਰਗ ਬੰਦੇ ਦੇ ਪੈਰ ਥੱਲੇ ਅਗਰ ਪਟਾਕਾ ਆ ਜਾਂਦਾ ਉਹਦਾ ਪੈਰ ਜਲ ਜਾਂਦਾ, ਠੀਕ ਹੀ ਨਹੀਂ ਹੋਣਾ ਹੈਗਾ। ਤੇ ਨਾਲੇ ਕੁਝ ਬਜ਼ੁਰਗ ਨਾ ਹਾਰਟ ਦੇ ਮਰੀਜ਼ ਹੁੰਦੇ ਆ, ਉਹ ਨਹੀਂ ਬਰਦਾਸ਼ਤ ਕਰਦੇ, ਨਹੀਂ ਬਰਦਾਸ਼ਤ ਕਰਦੇ, ਬੜੀ ਹੁੰਦੀ ਪਟਾਕੇ ਦੀ। ਹਾਂਜੀ, ਫਿਰ ਕਈਆਂ ਦੇ ਸਿੱਧਾ ਹੁਣ ਤਾਂ ਘਰਾਂ 'ਚ ਸਿੱਟਣ ਲੱਗ ਗਏ। ਹਾਂ, ਇੱਕ ਛੋਟਾ ਜਿਹਾ ਬੱਚਾ, ਉਹਦੀ ਦਾਦੀ ਪਈ, ਉਹਨੇ ਪਟਾਕਾ ਉਹਦੇ ਮੰਜੇ ਦੇ ਥੱਲੇ ਚਲਾਤਾ, ਓਏ ਹੋਏ, ਉਹ ਕਰਿਆ ਜਲ ਗਈ, ਉਹ ਜਾ ਕੇ ਬਚ ਗਈ। ਫਿਰ ਵੀ ਇਹ ਤੇ ਸ਼ੁਗਰ ਨਹੀਂ ਨਾ ਹੈਗਾ। ਫਿਰ ਨਿਆਣਿਆਂ ਨੂੰ ਇਹੀ ਤਾਂ ਨਹੀਂ ਨਾ ਹਟ ਜਾਓ ਹਟ ਜਾਓ ਹਟ ਜਾਓ ਹਟ ਜਾਓ, ਨਹੀਂ ਨਾ ਲਾਵੋ ਦੋ ਦੋ ਇੱਕ ਆਪਣੇ ਆਪਣੇ ਦੇ, ਕਿਸੇ ਦੇ ਨਾ ਲਾਓ ਭਾਈ, ਕਿਸੇ ਦੇ ਲਾ ਕੇ ਤਾਂ ਮੁੜ ਕੇ ਜਾਨ ਕਿੱਥੋਂ ਛੁਡਾਣੀ ਆ। ਨਹੀਂ, ਦੂਸਰੀ ਗੱਲ ਇਹ ਵੀ ਆ ਕਿ ਬੱਚੇ ਨੂੰ ਤੁਸੀਂ ਜ਼ਿਆਦਾ ਸਖਤੀ ਨਾ ਦਵੋ, ਹਾਂਜੀ, ਬੱਚੇ ਨੂੰ ਪਿਆਰ ਤੇ ਲਾਓ ਕਿ ਪੁੱਤ ਤੁਸੀਂ ਇਹ ਕੰਮ ਨਹੀਂ ਕਰਨਾ। ਜਿੰਨਾ ਵੀ ਤੁਸੀਂ ਪਿਆਰ, ਜਿਹੜਾ ਚੀਜ਼ ਵੰਡਣੇ ਨਾਲੋਂ ਜਿਹੜਾ ਅਖਲਾਕ ਵੰਡੋ। ਹਾਏ ਹਾਏ ਹਾਏ, ਹਾਂ, ਬੱਚਿਆਂ ਨੂੰ ਪਿਆਰ ਨਾਲ ਅਖਲਾਕ ਵੰਡੋ। ਵਾਹ ਵਾਹ। ਹੋਰ ਵੀ ਪਟਾਕੇ ਬੱਚੇ ਮਾਰਦੇ ਆ ਨਾ, ਜਿਸ ਵੇਲੇ ਪਟਾਕੇ ਚਲਾਉਂਦੇ ਆ ਤੇ ਕੋਈ ਤੁਰਿਆ ਜਾਂਦਾ, ਉਹਨੂੰ ਦਬਕਾ ਨਾ ਮਾਰੋ, ਹਾਂਜੀ, ਉਹਨਾਂ ਨੂੰ ਪਿਆਰ ਨਾਲ ਗਲੇ ਤੇ ਲਾ ਕੇ ਗਲ ਦੇ ਨਾਲ, ਨਾ ਮੇਰਾ ਪੁੱਤ ਤੇ ਅੱਲਾ ਦੇ ਹਿਦਾਇਆ, ਸੁਭਾਨ ਅੱਲਾਹ, ਹੈ ਗੁਨਾਹ ਹੋਊਗਾ, ਨਾ ਮੇਰਾ ਪੁੱਤ ਤੁਸੀਂ ਪਟਾਕੇ ਨਾ ਚਲਾਵੋ। ਜਿੰਨੀ ਵੀ ਮੁਹੱਬਤ ਹੁੰਦੀ ਬੱਚਿਆਂ ਦੇ ਨਾਲ ਕਰੋ, ਪਿਆਰ ਨਾਲ ਠਾਵੋ, ਉਹਨੂੰ ਦਬਕਾ ਨਾ ਮਾਰੋ, ਪਿਆਰ ਨਾਲ। ਬਿਲਕੁਲ ਅੰਮੀ ਜੀ, ਕਹਿੰਦੇ ਹੁੰਦੇ ਸੀ ਅਸੀਂ ਕੋਈ ਸ਼ਰਾਰਤ ਕਰਨੀ ਨਾ ਤੇ ਤੁਸੀਂ ਕਹਿਣਾ ਉਹ ਤਾਂ ਅੱਲਾਹ ਤਾਲਾ ਨੇ ਤੱਤੀਆਂ ਸਿੱਖਾਂ ਕਰਕੇ ਲਾਣੀਆਂ। ਉਹ ਸਾਨੂੰ ਇੱਕ ਅੱਲਾਹ ਤਾਲਾ ਦਾ ਡਰ ਹੁੰਦਾ ਸੀ, ਔਰ ਅੱਲਾਹ ਰੱਖੇ, ਔਰ ਅੱਲਾਹ ਤਾਲਾ ਦਾ ਡਰ ਹੋਣਾ ਚਾਹੀਦਾ ਦਿਲ ਦੇ ਵਿੱਚ। ਜਦੋਂ ਤੁਸੀਂ ਅੱਲਾਹ ਤਾਲਾ ਦੇ ਬਾਰੇ ਚ ਦੱਸਣਾ ਹੀ ਨਹੀਂ, ਉਹਨਾਂ ਨੂੰ ਅੱਲਾਹ ਤਾਲਾ ਨੂੰ ਡਰਾਣਾ ਹੀ ਨਹੀਂ ਕਿ ਅੱਲਾਹ ਤਾਲਾ ਨਾਰਾਜ਼ ਹੋ ਜਾਏਗਾ। ਤੁਸੀਂ ਕਹਿੰਦੇ ਨਾ मम्मा नाराज हो जाएगी, बाबा नाराज हो जाएंगे, प्लीज ऐसे ना करो, तुम्हारे बाबा नाराज हो जाएंगे। तो उत्थे कहो ना कि पुत्र इस तरह ना करो, अल्लाह ताला नाराज हो जाएंगे। पुत्र अल्लाह ताला नाराज हो गए तो फिर ते सानू बड़ा मुश्किल हो जाएगा। ते ये चीज़ां आ कि अल्लाह ताला दे बारे च डराओ भी, और ये भी दसो कि सारियां चीज़ां, सारियां नेमतां, आ जिहड़े खिडौने, सारियां चीज़ां तुसीं अल्लाह ताला नू राजी करोगे ना, पुत्र तुहानू ज्यादा अल्लाह ताला दऊगा। ਜਦੋਂ ਤੁਸੀਂ ਬੱਚੇ ਨੂੰ ਲਾਲਚ ਦੇ ਕੇ ਵੀ ਔਰ ਡਰਾ ਕੇ ਵੀ ਇਸਲਾਮ ਵੱਲ ਲੈ ਕੇ ਆਉਂਗੇ, ਉਹੀ ਬੱਚਾ ਜਿਹੜਾ ਨਾ ਤੁਹਾਡਾ ਦੀਨਦਾਰ ਹੋ ਜਾਏਗਾ, ਦੀਨ ਦੇ ਕਰੀਬ ਹੋ ਜਾਏਗਾ, ਨਮਾਜ਼ਾਂ ਵੀ ਪੜ੍ਹੇਗਾ ਔਰ ਬਜ਼ੁਰਗਾਂ ਦੀ ਵੀ ਇੱਜ਼ਤ ਕਰੇਗਾ। ਤੇ ਪਹਿਲੇ ਲੇਕਿਨ ਸਭ ਤੋਂ ਪਹਿਲੀ ਸ਼ਰਤ ਹੈ ਕਿ ਅਸੀਂ ਆਪ ਕਿੰਨੀ ਬਜ਼ੁਰਗਾਂ ਦੀ ਇੱਜ਼ਤ ਕਰਦੇ ਹਾਂ। ਅਸੀਂ ਆਪ ਬਜ਼ੁਰਗਾਂ ਨੂੰ ਹਾਂ ਕੀ ਆ ਕਹਿ ਕੇ ਬੋਲਣਾ, ਤੇ ਬੱਚਿਆਂ ਨੂੰ ਕਹਿਣਾ ਓਏ आप दादा अबू के सामने कैसे बात कर रहे हैं, आपको शर्म नहीं आती। तो बच्चे ने भी तो उदा ही बोलना, जो देखना वही बोलना। पहले अपने आप नू ठीक करो, फिर बच्चे खुद ब खुद ठीक हो जाएंगे।